ਇੱਕ ਪਾਸੇ ਤਾਂ ਫੀਲਡ ਮਾਰਸ਼ਲ ਦੀ ਤਾਰੀਫ ਦਾ ਇਸ ਦਾ ਇਮੀਡੀਏਟ ਤਾਂ ਇਹ ਹੈ ਕਿ ਪਾਕਿਸਤਾਨ ਡਿਪਲੋਮੈਟਿਕਲੀ ਜਾਂ ਦੂਜਾ ਉਸ ਨੂੰ ਜ਼ੀਰਾਈ ਮਿਲੀ ਆ ਉਹਦੇ ਰੁਤਬੇ ਨੂੰ, ਪਰ ਔਨ ਦਾ ਗਰਾਊਂਡ ਇਹ ਕੋਈ ਤੁਸੀਂ ਦੂਸਰੇ ਪਾਸੇ ਦੇਖਦੇ ਹੋ ਕਿ ਅਫਗਾਨਿਸਤਾਨ ਰਜੀਮ ਵੱਲੋਂ ਜਿਹੜਾ ਹੈ ਹੁਣ ਅਟੈਕ ਪਾਕਿਸਤਾਨ ਦੀ ਟੈਰੀਟਰੀ ਤੇ ਕੀਤਾ ਗਿਆ, ਡਰੋਨ ਦੇ ਨਾਲ ਵੀ ਔਰ ਜਹਾਜ਼ ਦੇ ਨਾਲ ਵੀ, ਹੈਲੀਕਾਪਟਰ ਹੀ ਨੇ ਉਹਨਾਂ ਕੋਲ ਕੁਛ, ਲੇਕਿਨ ਕੋਈ ਅਮਰੀਕਾ ਵੱਲੋਂ ਇਸ ਕਿਸਮ ਦਾ ਨਹੀਂ। ਫਿਰ ਜੋ ਕੁਝ ਬਲੋਚਿਸਤਾਨ 'ਚ ਚੱਲ ਰਿਹਾ, ਈਵਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਜੇ UN ਦੇ ਵਿੱਚ ਮੂਵ ਕੀਤਾ ਪਾਕਿਸਤਾਨ ਨੇ ਇਹਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਜਾਏ ਤੇ ਉਹ ਐਲਾਨਿਆ ਨਹੀਂ ਹੈ। ਮੈਨੂੰ ਇਹ ਲੱਗਦਾ ਕਿ ਭਾਈ ਇਹ ਜਿਹੜਾ ਇਸ ਸਾਰੇ ਚੋਂ ਜੇ ਅੱਜ ਇੱਕ ਗੁੱਡਵਿਲ ਹੈ, ਨੀਡ ਵੀ ਹੈ ਪਾਕਿਸਤਾਨ ਦੇ ਲਈ ਵੀ ਔਰ ਫੀਲਡ ਮਾਰਸ਼ਲ ਆਸਮ ਮੁਨੀਰ ਵੀ ਪੋਲੀਟੀਕਲੀ ਖਾਸ ਤੌਰ ਤੇ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਸ ਨੂੰ ਔਰ ਜਿਹੜੀ ਇੰਟਰਫੀਅਰੈਂਸ ਹੈ ਇੰਡੀਅਨ ਦਹਿਸ਼ਤਗਰਦੀ ਹੈ ਜਿਹੜੀ ਵਿਦਨ ਪਾਕਿਸਤਾਨ, ਇਸ ਦੇ ਉੱਤੇ ਜਿਹੜਾ ਅਮਰੀਕਾ ਨੂੰ ਵੀ ਜਿਹੜਾ ਉਹ ਫੋਕਸ ਕਰਵਾਉਣਾ ਚਾਹੀਦਾ। ਮੋਦੀ ਦੀ ਤਾਰੀਫ ਦੀ ਗੱਲ ਹੁਣ ਇਹਨੇ ਬ੍ਰਹਮ ਚਲਾਨੀ ਨੇ ਬਿਲਕੁਲ ਠੀਕ ਡੀਕੋਡ ਕੀਤਾ ਇਹ ਸਾਰਿਆਂ ਨੂੰ ਕਿ ਵੀ ਇਹ ਗ੍ਰੇਟਨੈਸ ਦਾ ਮਤਲਬ ਕੀ। ਹੁਣ ਬ੍ਰਹਮ ਚਲਾਨੀ ਕਹਿੰਦਾ ਵਾਈ ਇਜ਼ ਮੋਦੀ ਗ੍ਰੇਟ ਅਕੋਰਡਿੰਗ ਟੂ ਟਰੰਪ, that Trump portrays as a victory for the US. When he flatters foreign leaders, it is usually to underscore not their triumphs but his own. ਜਦੋਂ ਉਹ ਦੂਸਰਿਆਂ ਦੀ ਤਾਰੀਫ ਕਰ ਰਹੇ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸੱਚਮੁੱਚ ਮਹਾਨ ਨੇ, ਪਰ ਇਹ ਆਪਣੀ ਮਹਾਨਤਾ ਦੱਸ ਰਹੇ ਹੁੰਦੇ ਨੇ ਕਿ ਮੈਂ ਕਿਵੇਂ ਉੱਲੂ ਬਣਾਇਆ।